ਯਾਰ ਵਾਧੇ ਦੀ ਪਰੇਸ਼ਾਨੀ ਬਣ ਗਈ ਆ। ਸੋਚਦਾ ਹੁਣ ਕੀ ਬਣੇਗਾ ਯਾਰ। ਪੈਸੇ ਕੋਲ ਨਹੀਂ ਇੰਨੇ ਹੈਗੇ ਜਿਹੜਾ ਕੁਛ ਕਰਜ਼ਾ ਲੈ ਜਾਵੇ। ਮੇਰੀ ਤਾਂ ਸਲਾਹ ਇਹ ਬਣਦੀ ਆ ਮਸੰਮੀਆਂ ਦਾ ਬਾਗ ਤੇ ਮਾਲਟ ਬਲਕਿ ਅੰਬਾਂ ਦਾ ਤੇ ਅਮਰੂਦਾਂ ਦਾ ਵੇਚ ਦੇਵਾਂ ਯਾਰ। 4 ਕਿੱਲੇ 'ਚ ਆ। ਸਲਾਹ ਇਹ ਬਣਦੀ ਵੇਚ ਦੇਵਾਂ ਕਿਸੇ ਨੂੰ ਯਾਰ ਵੀ ਜੇ ਕੋਈ ਆ ਜਾਵੇ ਤਾਂ ਚਲੋ ਪੈਸੇ ਪੂਸੇ ਦੇ ਦੇਗਾ ਤਾਂ ਗੱਲ ਬਣ ਜਾਏਗੀ। ਓਏ ਹਾਂ ਬਈ ਸ਼ਹਜ਼ਾਦ, ਓਏ ਇੱਥੇ ਬੈਠਾ ਹੈ? ਆ ਭਲਵਾਨ ਕੀ ਹਾਲ ਹੈ ਯਾਰ? ਆ ਮੈਂ ਠੀਕ ਠਾਕ, ਤੂੰ ਸੁਣਾ? ਠੀਕ ਹੈ ਬਹਿ ਜਾ। ਕੀ ਗੱਲ ਹੈ? ਬਸ ਯਾਰ ਤੂੰ ਖਲੋ ਜਾ, ਹਾਂ ਬਹਿ ਜਾ ਇੱਥੇ। ਤੂੰ ਇੱਥੇ ਮਸਮੀਆਂ ਲਾ ਕੇ ਬੈਠਾ, ਹਾਲ ਤੇ ਤੇਰੀਆਂ ਉੱਗੀਆਂ ਵੀ ਨਹੀਂ। ਬਸ ਯਾਰ ਬਾਗ ਆ ਨਾ ਆਪਣਾ। ਹਾਂ ਦੱਸ, ਬਸ ਯਾਰ ਕੀ ਕਿਉਂ ਪਰੇਸ਼ਾਨ? ਕੀ ਦੱਸਾਂ ਯਾਰ ਤੈਨੂੰ। ਕੀ ਹੋ ਗਿਆ? ਯਾਰ 1.5 ਕਰੋੜ ਰੁਪਈਆ ਨਾ ਕਰਤਾ ਸੀਗਾ ਦੇਣਾ ਇੱਕ ਬੰਦੇ ਦਾ। ਅੱਛਾ। ਤੇ ਮੈਂ ਮਾਮੇ ਵਾਲ ਆਪਣੇ ਵੱਲ ਗਿਆ ਹੂੰ। ਤੇ ਉਹਨਾਂ ਨੂੰ ਮੈਂ ਕਿਹਾ ਮੈਨੂੰ ਪੈਸੇ ਦੇਵੋ। ਅੱਛਾ। ਉਹਨਾਂ ਨੇ ਯਾਰ ਪੈਸੇ ਨਹੀਂ ਮੈਨੂੰ ਦਿੱਤੇ। ਅੱਛਾ। ਤੇ ਭਰਾ ਮੇਰਾ ਵੀ ਸੀਗਾ ਇੱਕ ਜਿਹੜਾ ਜੁਦਾ ਵਾ। ਹਾਂ ਮੈਨੂੰ ਪਤਾ, ਜਾ ਵੱਖਰਾ ਦਿੰਦਾ। ਉਹ ਚੰਗਾ ਸੌਖਾ ਵਾ। ਹਾਂ ਉਹਨਾਂ ਨਾਲ ਗੱਲ ਕੀਤੀ ਆ? ਉਹ ਯਾਰ ਉਹਨੂੰ ਵੀ ਕਿਹਾ, ਉਹਨੇ ਵੀ ਜਵਾਬ ਦੇ ਦਿੱਤਾ ਯਾਰ। ਅੱਛਾ। ਤੇ ਯਾਰ ਦੋਸਤ ਵੀ ਕੋਈ ਨਹੀਂ ਲੱਗਾ ਆਖੇ ਮੇਰੇ। ਹਾਂ। ਤੇ ਜੇ ਚੱਲ ਤੂੰ ਪਿੰਡ ਦਾ ਚੌਧਰੀ ਵੀ ਆ, ਜਾਇਦਾਦ ਵਾਲਾ, ਭਰਾ ਤੇਰਾ ਬਾਹਰ ਆ, ਆਹੋ, ਤੇ ਚਲੋ 4 ਰੁਪਏ ਤੇਰੇ ਕੋਲ ਤਾਂ ਜੁੜੇ ਵੀ ਆ, ਜ਼ਮੀਨ ਵੀ ਹੈਗੀ ਆ, ਕਿਤੇ ਤੂੰ 1.5 ਕਰੋੜ ਰੁਪਈਆ ਮੈਨੂੰ ਦੇ ਦੇਵੇਂ ਨਾ, ਤੇ ਚਲੋ ਮੇਰਾ ਕਰਜ਼ਾ ਲੈ ਜਾਏਗਾ। ਤੇ ਜਾਂ ਇੰਜ ਕਰ ਆਪਣੇ ਭਰਾ ਨਾਲ ਗੱਲ ਕਰ ਲਾ, ਚਲੋ ਸੌਖੇ ਆ ਓ ਤੁਸੀਂ ਯਾਰ ਸ਼ਹਜ਼ਾਦ, ਗੱਲ ਇੰਜ ਹੈ ਭੱਜਾ। ਸੌਖੇ ਤੇ ਅਸੀਂ ਬਾਹਰੋਂ ਬਾਹਰ ਸਾਰਿਆਂ ਨੂੰ ਨਜ਼ਰ ਆਉਂਦਾ, ਲੇਕਿਨ ਤੈਨੂੰ ਪਤਾ ਤੇਰੇ ਬਾਗ ਦੇ ਨਾਲ ਮੇਰਾ ਆਪਣਾ ਬਾਗ ਆ। ਬਸ ਕੰਮ ਦੀ ਵੀ ਮੰਦੀ ਇੰਜ ਦੀ ਆ, ਇਹਨਾਂ ਨੂੰ ਤਾਂ ਫਿਰ ਬਾਰਿਸ਼ਾਂ ਸਲਾਬ ਤੇ ਫਿਰ ਇਹੋ ਜਿਹੇ ਰੋਲੇ ਰੱਪੇ ਆ। ਉਹ ਇਹ ਤਾਂ ਹੈ ਬਈ। ਹਾਂ ਨਾਲੇ ਮੈਂ ਭਾਈਜਾਨ ਨੂੰ ਫੋਨ ਤੇ ਕਰਦਾ, ਲੇਕਿਨ ਭਾਈਜਾਨ ਨੇ ਮੰਨਣਾ ਕੋਈ ਨਹੀਂ। ਯਾਰ ਤੈਨੂੰ ਪਤਾ ਇੰਨੇ ਪੈਸੇ ਮੇਰੇ ਕੋਲ ਹੁੰਦੇ, ਤੂੰ ਤਾਂ ਮੇਰਾ ਭਰਾ ਵਾ, ਮੈਂ ਕਰ ਦੇਣਾ ਸੀ। ਯਾਰ ਅਸੀਂ ਪਿੰਡ ਦੇ ਇੱਕੋ ਪਿੰਡ ਦੇ ਰਹਿਣ ਵਾਲੇ ਹਾਂ ਨਹੀਂ ਇਹ ਤਾਂ ਗੱਲ ਹੈ, ਉਹ ਜ਼ਮੀਨ ਨਾਲ ਜ਼ਮੀਨ ਸਾਂਝੀ ਵੀ ਆ। ਆਹੋ। ਤੇ ਇੱਕ ਹੱਲ ਹੈ, ਕੀ? ਤੂੰ ਜੇ ਅਗਰ ਆਪਣੀ ਜ਼ਮੀਨ ਵੇਚ ਦੇਵੇਂ ਤੇ ਮੈਂ ਫਿਰ ਕੋਈ ਪੈਸਿਆਂ ਦਾ ਪ੍ਰਬੰਧ ਕਰ ਸਕਦਾ। ਯਾਰ ਮੈਂ ਜ਼ਮੀਨ ਕਿੰਜ ਵੇਚ ਦੇਵਾਂ ਯਾਰ? ਮੇਰੇ ਦਾਦਿਆਂ ਪੜਦਾਦਿਆਂ ਦੀ ਜ਼ਮੀਨ ਆ, ਮੇਰੇ ਵਾਲਦ ਨੇ ਵੀ ਨਹੀਂ ਵੇਚੀ ਸੀਗੀ ਯਾਰ, ਤੇ ਹੁਣ ਮੈਂ ਵੇਚ ਦੇਵਾਂ ਜ਼ਮੀਨ ਯਾਰ? ਉਹ ਯਾਰ ਸ਼ਹਜ਼ਾਦ, ਗੱਲ ਆ ਜ਼ਮੀਨਾਂ ਫੇਰ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ। ਉਹ ਕਰਜ਼ੇ ਵਾਲੇ ਬਾਅਦ ਚੋਂ ਤੈਨੂੰ, ਤੇਰੇ ਬੱਚਿਆਂ ਨੂੰ, ਸਾਰਿਆਂ ਨੂੰ ਤੰਗ ਕਰਨ, ਤੇ ਫਿਰ ਤੂੰ ਕੀ ਕਰੇਂਗਾ? ਯਾਰ ਮੇਰੀ ਫਸਲ ਇੱਥੋਂ ਆਉਂਦੀ ਆ ਯਾਰ। ਮੇਰਾ ਉਹ ਯਾਰ ਕੋਈ ਨਹੀਂ, ਤੇਰੇ ਦਾਣੇ ਦਾ ਬੰਦੋਬਸਤ ਕਰ ਦਿਆਂਗੇ। ਨਾਲੇ 6 ਮਹੀਨਿਆਂ ਦੀ ਗੱਲ ਆ, ਜਦੋਂ ਤੱਕ 1.5 ਕਰੋੜ ਆਏਗਾ ਤੇ ਫਿਰ ਆਪਾਂ ਕਰ ਲਾਂਗੇ, ਕੋਈ ਨਹੀਂ ਰੋਲਾ। ਮਰਜ਼ੀ ਆ ਤੇਰੀ ਚੌਧਰੀ ਓਏ ਯਾਰ। ਯਾਰ ਤੇਰਾ ਮੈਂ ਨੁਕਸਾਨ ਕਰੂੰਗਾ, ਕਰਾਂ ਫਿਰ ਪ੍ਰਬੰਧ ਕੋਈ? ਮੈਂ ਤੂੰ ਇੱਥੇ ਫਿਰ ਖਲੋ ਤੇ ਮੈਂ ਇਹ ਗੱਲ ਕਰਕੇ ਆਇਆ ਜਰਾ। ਮਰਜ਼ੀ ਆ ਤੇਰੀ ਚੌਧਰੀ ਯਾਰ। ਭਰਾ ਦੇਖੋ ਕੀ ਬਣਦਾ ਹੁਣ। ਲੈ ਵੀ ਸਸਤੇ 'ਚ ਜ਼ਮੀਨ ਦਾ ਸੌਦਾ ਹੋ ਰਿਹਾ। 4 ਕਿੱਲੇ ਜ਼ਮੀਨ ਜਿਹੜੀ ਆ ਤਕਰੀਬਨ 2 ਕਰੋੜ ਦੀ ਬਣਦੀ, 1.5 ਕਰੋੜ 'ਚ ਦੇ ਦੇ, ਫਾਇਦਾ ਹੀ ਫਾਇਦਾ। ਭਾਈਆਂ ਨੂੰ ਫੋਨ ਕਰਨਾ। ਛੋਟੇ ਦਾ ਫੋਨ ਪਾਕਿਸਤਾਨ ਤੋਂ? ਖੈਰ ਹੋਵੇ। ਹੈਲੋ। ਹਾਂਜੀ ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਕੀ ਹਾਲ ਚਾਲ ਨੇ? ਵਾਹ ਮੈਂ ਠੀਕ ਠਾਕ ਭਾਈਜਾਨ, ਤੁਸੀਂ ਸੁਣਾਓ ਠੀਕ ਹੋ? ਹਾਂਜੀ ਮੈਂ ਵੀ ਠੀਕ ਠਾਕ, ਖੈਰ ਆ। ਅੱਛਾ ਭਾਈਜਾਨ, ਤੁਹਾਡੇ ਨਾਲ ਛੋਟਾ ਜਿਹਾ ਇੱਕ ਕੰਮ ਆ। ਛੋਟਾ ਜਿਹਾ ਕੰਮ? ਹਾਂਜੀ ਹਾਂਜੀ ਹੁਕਮ ਕਰੋ। ਉਹ ਨਹੀਂ ਨਹੀਂ, ਹੁਕਮ ਵਾਲੀ ਕਿਹੜੀ ਗੱਲ ਆ, ਮੇਰੇ ਵੀਰ ਹੋ ਤੁਸੀਂ, ਵੱਡੇ ਹੋ। ਅੱਛਾ ਭਾਈਜਾਨ, ਉਹ ਨਾਲ ਆਪਣਾ ਸ਼ਹਜ਼ਾਦ ਨਹੀਂ, ਆਪਣਾ ਸ਼ਹਜ਼ਾਦ ਡੌਨ। ਅੱਛਾ ਅੱਛਾ, ਉਹ ਡੌਨ ਜਿਹਦੀ ਜ਼ਮੀਨ ਸਾਡੀ ਜ਼ਮੀਨ ਦੇ ਨਾਲ ਆ? ਆਹੋ ਆਹੋ ਆਹੋ। ਉਹਦਾ ਨਾ ਜ਼ਮੀਨ ਦਾ ਜਿਹੜਾ 4 ਕਿੱਲੇ ਆਪਣੇ ਨਾਲ ਨਹੀਂ ਲੱਗਦੀ ਆ, ਉਹ ਵਿਕਦੀ ਪਈ ਆ। ਵਿਕਦੀ ਪਈ ਆ? ਕਿੰਨੇ ਕੁ ਪੈਸੇ ਮੰਗਦਾ? ਆ ਰੁਪਈਆ ਬਸ ਐਵੇਂ ਕੋਈ 1.5 ਕਰੋੜ ਆ। 1.5 ਕਰੋੜ? ਚਲੋ ਠੀਕ ਆ, ਭੇਜ ਦਿੰਨੇ ਆ, ਲੈ ਲਾ ਤੂੰ। ਬਸ ਤੁਸੀਂ ਭੇਜੋ, ਫਿਰ ਮੈਂ ਗੱਲ ਕਰ ਲੈਣ। ਅੱਛਾ, ਉਹ ਜ਼ਮੀਨ ਦੀ ਫਸਲ ਤੇ ਠੀਕ ਆ ਨਾ? ਆ ਜ਼ਮੀਨ ਦੇਖੀ ਭਾਲੀ ਆ ਭਈਆ, ਬਹੁਤ ਹੀ ਚੰਗੀ ਆ। ਚਲੋ ਠੀਕ ਆ, ਮੈਂ ਭੇਜ ਦਿੰਦਾ ਪੈਸੇ। ਆ ਤੁਸੀਂ ਭੇਜੋ ਫਿਰ ਮੇਰੇ ਅਕਾਊਂਟ 'ਚ ਪੈਸੇ। ਓਕੇ ਓਕੇ। ਓ ਸ਼ਹਜ਼ਾਦ, ਉਹ ਪਰੇਸ਼ਾਨ ਨਾ ਹੋ, ਤੇਰਾ ਮਸਲਾ ਹੱਲ ਹੋ ਗਿਆ। ਅੱਛਾ, ਉਹ ਤੇਰੇ ਵੀਰ ਦੇ ਹੁੰਦਿਆਂ ਤੈਨੂੰ ਕੋਈ ਪਰੇਸ਼ਾਨੀ ਹੋ ਸਕਦੀ ਆ? ਇਹ ਤਾਂ ਗੱਲ ਹੈ। ਤੂੰ ਇਸ ਤਰ੍ਹਾਂ ਕਰਕੇ ਜ਼ਮੀਨ ਦੇ ਕਾਗਜ਼ਾਤ ਜਿਹੜੇ ਨਾ ਤਿਆਰ ਕਰਾ, ਠੀਕ ਹੈ? ਤੇ ਮੈਂ ਫਿਰ ਪੈਸਿਆਂ ਦਾ ਬੰਦੋਬਸਤ ਹੋ ਰਿਹਾ ਵਾ, ਤੇ ਤੈਨੂੰ ਇਨਸ਼ਾਅੱਲਾ 2-3 ਦਿਨਾਂ ਦੇ ਵਿੱਚ ਪੇਮੈਂਟ ਕਰਨੇ ਆ, ਤੇ ਅੱਲਾ ਖੈਰ ਸੱਲਾ। ਨਹੀਂ ਚੌਧਰੀ, ਜਾਂ ਜਲਦੀ ਤੋਂ ਜਲਦੀ ਹੋਈ ਨਾ, ਬੰਦਾ ਵੀ ਸਿਰ ਹੋ ਜਾਏਗਾ। ਤੈਨੂੰ ਕਹਿ ਰਿਹਾ 2 ਦਿਨ ਤੇ ਹੁਣ ਲੱਗਦੇ ਆ, ਬਾਹਰੋਂ ਪੈਸੇ ਆਉਣ ਲੱਗੇ। ਤੂੰ ਜ਼ਮੀਨ ਦੇ ਕਾਗਜ਼ ਤਿਆਰ ਕਰਾ। ਕਿਹਦੇ ਨਾਂ ਤੇ ਕਾਗਜ਼ ਕਰਵਾਉਣੇ ਆ ਜ਼ਮੀਨ ਦੇ ਨਾਂ? ਉਹ ਯਾਰ ਉਹ ਮੇਰੇ ਨਾਂ ਤੇ ਕਰਾ ਦੇ। ਉਹ ਭਈਆ ਤੇਰਾ ਵੱਡਾ ਬਾਹਰ ਹੁੰਦਾ ਨਾ, ਆਹੋ। ਤੂੰ ਕਹਿੰਦਾ ਯਾਰ ਪਿੱਛੇ ਜ਼ਮੀਨ ਦਾ ਸਾਰਾ ਕੰਮ ਤੂੰ ਵੇਖਿਆ ਕਰ। ਚਲ ਠੀਕ। ਤੇ ਬਾਕੀ ਹੋਰ ਪਰੇਸ਼ਾਨ ਨਾ ਹੋ, ਬਾਕੀ ਦਾਣਿਆਂ ਦੀ ਪਰੇਸ਼ਾਨੀ ਨਾ ਲੈ, ਦਾਣੇ ਤੇਰੇ ਘਰ ਮੈਂ ਪਹੁੰਚਾ ਦਿਆਂਗਾ। ਚਲ ਠੀਕ ਹੈ ਚੌਧਰੀ। ਆਹ
ਉਹ ਲੈ ਵੀ ਭਰਾਵਾ ਤੇਰੀ ਬੜੀ ਮਿਹਰਬਾਨੀ, ਬੜਾ ਟਾਈਮ ਨਾਲ ਪਹੁੰਚਾਇਆ ਈ ਤੂੰ ਮੈਨੂੰ। ਤੇ ਕਿੰਨੇ ਪੈਸੇ ਬਣੇ ਭਾਈ ਦੇ? 1500 ਰੁਪਇਆ। ਇਹ ਲੈ ਫੜ ਵੀ, ਜਿਉਂਦਾ ਰਹਿ। ਹੋਰ ਫਿਰ ਖੈਰਾਂ, ਕੋਈ ਚਾਹ ਪਾਣੀ ਪੀਣੀ ਤੇ ਆ ਜਾਓ ਡੇਰੇ ਤੇ। ਓਕੇ ਭਾਈ, ਓਕੇ, ਬੜੀ ਮਿਹਰਬਾਨੀ ਭਾਈ ਜਾਨ। ਬੱਲੇ ਬੱਲੇ ਬੱਲੇ, ਉਹ ਜੀਓ ਮੇਰੇ ਆ ਭਰਾਵਾ। ਉਹ ਜੇ ਮੈਂ ਬਾਹਰ ਦੇ ਮੁਲਕ ਜਾ ਕੇ ਮੈਂ ਨਹੀਂ ਨਾ ਕੋਈ ਕਮੀ ਛੱਡੀ ਮਿਹਨਤ ਦੀ, ਤੇ ਛੱਡੀ ਤੂੰ ਵੀ ਕੋਈ ਕਮੀ ਨਹੀਂ ਇੱਥੇ। ਸੋਹਣੇ ਜਾਨਵਰ ਪਾਏ ਮੇਰੇ ਵੀਰ ਨੇ। ਮੈਂ ਤੇ ਸੋਚਦਾ ਸੀ ਇੱਥੇ ਦੀ ਕਮਾਈ ਕਿਤੇ ਜਾ ਕੇ ਮੈਂ ਮਿੱਟੀ ਨਾ ਕਰ ਲਵਾਂ, ਲੇਕਿਨ ਇਹਨੇ ਸਹੀ ਮਸ਼ਵਰਾ ਦਿੱਤਾ ਕਿ ਭਰਾਵਾ ਜ਼ਮੀਨਾਂ ਖਰੀਦਣੀਆਂ ਵਾ ਤੇ ਡੇਰਾ ਵੀ ਖਰੀਦ ਲਿਆ ਇਹਨੇ ਨਾਲ ਹੀ। ਬੱਲੇ ਬੱਲੇ ਬਈ, ਸੋਹਣੀਆਂ ਫਸਲਾਂ ਵੀ ਬੀਜਦੀਆਂ। ਓਏ ਅਸਲ 'ਚ ਭਰਾ ਮੇਰਾ ਮਿਹਨਤੀ ਬਹੁਤ ਹੈਗਾ ਵਾ। ਜੇ ਆਪਾਂ ਉੱਥੇ ਮਿਹਨਤ ਕੀਤੀ ਤੇ ਛੱਡੀ ਕਸਰ ਉਹਨੇ ਵੀ ਕੋਈ ਨਹੀਂ। ਉਹ ਕਿੱਧਰ ਗਿਆ ਓਏ? ਆ ਜੀ ਓਏ, ਮੇਰੇ ਪਿੰਡ ਦੀਆਂ, ਮੇਰੇ ਦੇਸ਼ ਦੀਆਂ ਸੋਹਣੀਆਂ ਤੇ ਠੰਡੀਆਂ ਹਵਾਵਾਂ, ਮੈਂ ਸਦਕੇ ਜਾਵਾਂ। ਓ ਜੀਓ। ਓਏ ਹੋਰ ਵੀ ਭਾਈਓ ਕਿੱਦਾਂ? ਉਹ ਵਾਵਾ ਵੰਡਾ ਛੰਡਾ ਪਾਉਂਦਾ ਤੁਹਾਨੂੰ। ਖਾਓ ਖਾਓ ਬਾਹਰ ਦੀਆਂ ਕਮਾਈਆਂ। ਉਹ ਤੁਹਾਡੇ ਵਾਸਤੇ ਹੀ ਗਿਆ, ਪਤਾ ਨਹੀਂ ਮੈਂ। ਉਹ ਤੁਹਾਡੀਆਂ ਦਵਾਵਾਂ ਨਾਲ ਪਤਾ ਨਹੀਂ ਇਹਨਾਂ ਨਾਲ ਪੈਸਾ ਭੇਜ ਰਿਹਾ। ਇਹ ਗਿਆ ਕਿੱਥੇ ਅੱਜ? ਉਹ ਛੋਟੇ, ਇਹਨੂੰ ਸਰਪ੍ਰਾਈਜ਼ ਕੀ ਦੇਣਾ? ਪਹਿਲੋਂ ਤੇ ਉਹਨੂੰ ਮੈਂ ਲੱਭਣਾ ਵਾ। ਹੈ ਮੈਨੂੰ ਤਾਂ ਲੱਗਦਾ ਉਹਨੇ ਮੈਨੂੰ ਸਰਪ੍ਰਾਈਜ਼ ਦੇਣਾ, ਪਤਾ ਨਹੀਂ ਕਿੱਧਰੋਂ ਨਿਕਲਿਆ ਵੇ। ਛੋਟੇ, ਓ ਭਾਈਆ ਮੁੰਡਿਆ, ਓਏ ਆ ਲੈ, ਭਾਵੇਂ ਇੰਨੀ ਦੇਰ ਬਾਅਦ ਮੇਰੀ ਆਵਾਜ਼ ਵੀ ਨਾ ਪਛਾਣਦਾ ਹੋਵੇ, ਇੰਨੇ ਅਰਸੇ ਬਾਅਦ ਤੇ ਮੈਂ ਬਾਹਰ ਦੇ ਮੁਲਕੋਂ ਆਇਆ। ਛੋਟੇ, ਓਏ ਉਹ ਇਦਾਂ ਦੇ ਡੇਰਿਆਂ ਤੇ ਕੁੱਤੇ ਬੜੇ ਤਗੜੇ ਰੱਖੇ ਹੁੰਦੇ ਇਹਨਾਂ ਲੋਕਾਂ ਨੇ। ਇਹ ਨਾ ਹੋਵੇ ਮੇਰਾ ਉਹ ਪੁਰਾਣੇ ਕੱਪੜਿਆਂ ਦੀ ਗੰਢ ਤਰ੍ਹਾਂ ਖੋਲ ਦੇਵੇ ਕੁੱਤਾ ਮੈਨੂੰ। ਓਏ ਕਿੱਧਰ ਗਿਆ ਭਾਈ? ਓਏ ਪਤਾ ਲੱਗੇ ਮੈਂ ਇੱਥੇ ਲੁੱਟਿਆ ਜਾਵਾਂ ਭਾਵੇਂ। ਓਏ ਆਹੋ ਆਇਓ, ਆਓ ਡੇਰੇ ਤੇ ਬੈਠਾ ਪਾਣੀ ਨੂੰ ਨਿਕਲਿਆ ਹੁਣ। ਚੱਲ ਆ ਡੇਰੇ ਤੇ ਬਹਿ ਕੇ ਇੰਤਜ਼ਾਰ ਕਰਦਾ, ਤੇ ਆਉਂਦਾ ਤੇ ਸਰਪ੍ਰਾਈਜ਼ ਦਿੰਦਾ ਉਹਨੂੰ। ਆ ਚੱਲ ਠੀਕ। ਇਹ ਕਿੱਥੇ ਆ ਗਿਆ ਇੱਕਦਮ? ਨਾ ਕੋਈ ਇਤਲਾਹ, ਨਾ ਗੱਲ, ਨਾ ਕੋਈ ਬਾਤ, ਨਾ ਕੋਈ ਦੱਸਿਆ ਬਣਿਆ। ਭਾਈ ਅਸਲਾਮ ਅਲੈਕੁਮ। ਓ ਵਾਲੇਕੁਮ ਸਲਾਮ ਮੇਰਾ ਵੀਰ, ਮੇਰੀ ਜਿੰਦ, ਮੇਰੀ ਜਾਨ। ਕੀ ਹਾਲ ਹੈ ਭਾਈ ਨੇ? ਓਏ ਮੈਂ ਸਦਕੇ ਜਾਵਾਂ, ਮੈਂ ਸਦਕੇ ਜਾਵਾਂ। ਤੁਸੀਂ ਦੱਸਿਆ ਕਿਉਂ ਨਹੀਂ? ਮੈਂ ਤੁਹਾਨੂੰ 에ਅਰਪੋਰਟ ਤੇ ਲੈਣ ਆਂਦਾ। ਉਹ ਮੈਂ ਤੈਨੂੰ ਸਰਪ੍ਰਾਈਜ਼ ਦਿੱਤਾ, ਮੈਂ ਕਿਹਾ ਜਾ ਕੇ ਯਕਦਮ ਜਦੋਂ ਵੇਖੇਗਾ ਆ ਜਿਹੜੀ ਤੈਨੂੰ ਹੁਣ ਖੁਸ਼ੀ ਹੋਈ ਏ, ਇਹ ਫੇਰ ਨਹੀਂ ਸੀ। ਨਹੀਂ ਨਹੀਂ, ਇਹ ਤਾਂ ਗੱਲ ਤੁਸੀਂ ਸਹੀ ਕੀਤੀ। ਹੋਰ ਬੈਠੋ। ਬਟ ਸਮਾਨ ਕਿੱਥੇ? ਸਮਾਨ ਉਹ ਸਮਾਨ 에ਅਰਪੋਰਟ ਤੇ ਰੋਕ ਲਿਆ ਉਹਨਾਂ ਨੇ, ਕਿਹਾ ਜਨਾਬ ਇਹ ਕੱਲ ਨੂੰ ਆਏਗਾ ਚੈਕਿੰਗ ਚੁਕਿੰਗ ਹੋ ਕੇ। ਅੱਛਾ ਚਲੋ। ਹੋਰ ਫਿਰ ਬਸ ਠੀਕ ਹੈ ਭਾਈ। ਬੜੀ ਦੇਰ ਦਾ ਮੈਂ ਤੈਨੂੰ ਵਾਅਦਾ ਦੇਣੇ ਆ ਵੀ ਡੇਰਾ ਛੱਡ ਕੇ ਇੰਨੀ ਦੇਰ ਤੋਂ ਗਾਇਬ ਰਹਿਣਾ। ਬਈ ਮੈਂ ਰਾਜੀ ਹੋ ਗਿਆ, ਕੁਛ ਨਾ ਬੋਲੀ, ਮੈਂ ਰਾਜੀ ਹੋ ਗਿਆ ਜ਼ਮੀਨਾਂ ਵੇਖ ਕੇ। ਸੋਹਣਾ ਕਮਾਦ ਹੋਇਆ। ਇਹਨੂੰ ਕਹਿੰਦੇ ਆ ਭਰਾ ਨੇ ਅੱਗੋਂ ਮਿਹਨਤਾਂ ਕੀਤੀਆਂ। ਜੇ ਕਸਰ ਮੈਂ ਨਹੀਂ ਨਾ ਛੱਡੀ ਤੇ ਛੱਡੀ ਕਸਰ ਤੂੰ ਵੀ ਨਹੀਂ। ਸਾਰਾ ਪੈਸਾ ਮਿੱਟੀ ਹੋਣ ਤੋਂ ਬਚਾ ਲਿਆ। ਅੱਛਾ ਉਹ ਬਾਗ ਕਿੱਥੇ ਹੈਗਾ ਜਿਹੜਾ ਉਹ ਤੂੰ ਕਹਿੰਦਾ ਸੀ ਮਸੰਮੀਆਂ ਵਾਲਾ ਆਪਣਾ? ਕਿਹੜਾ ਜੀ? ਉਹ ਇੱਕ ਤੇ ਮੈਂ ਨੁੱਕਰ ਤੇ ਵੇਖ ਕੇ ਆਇਆ ਉਹ ਬਾਗ, ਉਹ ਜਿਹੜਾ ਤੂੰ ਕਹਿੰਦਾ ਸੀ ਲਾਲਾ ਬਾਗ ਲੈਣਾ ਵਾ, ਨਾਲ ਅਮਰੂਦਾਂ ਦਾ ਬਾਗ ਆ, ਮਸੰਮੀਆਂ ਦਾ। ਉਹ ਜਦੋਂ ਮੈਂ ਪੈਸੇ ਤੈਨੂੰ 1.5 ਕਰੋੜ ਭੇਜਿਆ। ਹਾਂ ਕਿਹੜਾ? ਓਏ ਉਹੀ 1.5 ਕਰੋੜ। ਉਹ ਜਿਹੜਾ ਤੂੰ ਮੈਨੂੰ ਕਿਹਾ ਸੀ ਡੇਰੇ ਦੇ ਸਾਹਮਣੇ ਬਾਗ ਆ, ਤੇ ਉਹ ਮੈਂ ਲਾਜ਼ਮੀ ਲੈਣਾ ਵਾ। ਉਹ ਭਾਈਜਾਨ ਕੋਈ ਬਾਗ ਬੂਗ ਨਹੀਂ ਲਿਆ ਤੁਹਾਡੇ ਪੈਸਿਆਂ ਦਾ। ਤੁਹਾਡੇ ਪੈਸੇ ਤੇ ਸਾਰੇ ਲੱਗ ਗਿਆ ਘਰ ਦੇ ਉੱਤੇ। ਘਰ ਦੇ ਉੱਤੇ? ਇਹ ਘਰ ਤੇ ਮੈਂ ਦੇਖ ਕੇ ਆਇਆ, ਬਿਲਕੁਲ ਉਦਾਂ ਹੀ ਆ ਜਿੱਦਾਂ ਮੈਂ ਛੱਡ ਕੇ ਗਿਆ। ਭਈਆ ਘਰ ਤੋਂ ਮੁਰਾਦ ਆ ਕਿ ਘਰ ਦੇ ਰਾਸ਼ਨ ਪਾਣੀ ਦੇ ਉੱਤੇ। ਫਿਰ ਜਦੋਂ ਤੱਕ ਬੇਬੇ ਜਿੰਦਾ ਰਹੀ ਆ, ਬੇਬੇ ਦੇ ਇਲਾਜ ਦੇ ਉੱਤੇ ਲੱਗਾ ਰਿਹਾ ਪੈਸਾ। ਠੀਕ ਹੈ ਨਾ? ਨਿੱਕੀ ਭੈਣ ਵਿਆਹੀ ਆ, ਉਹਦੇ ਤੇ ਸਾਰਾ ਪੈਸਾ ਲੱਗਾ ਵਾ। ਫਿਰ ਆਣਾ ਜਾਣਾ, ਕੋਈ ਮਰਗ ਜਿਉਣ ਤੇ ਪਿੱਛੇ ਸਾਰੇ ਨਿਜ਼ਾਮ ਤੇ ਮੈਂ ਵੇਂਦਾ ਰਿਹਾ ਵਾ। ਤੁਸੀਂ ਤਾਂ ਸਕੂਨ ਨਾਲ ਬਾਹਰ ਬੈਠੇ ਰਹੇ ਹੋ। ਸਕੂਨ ਦੇ ਨਾਲ? ਓਏ ਨਾਲੇ ਇਹ 1.5 ਕਰੋੜ ਨੂੰ ਤੂੰ ਇਦਾਂ ਸਮਝਦਾ ਜਿੱਦਾਂ 700 ਰੁਪਏ ਭੇਜਿਆ। ਉਤੋਂ ਮੈਨੂੰ ਕਹਿੰਦਾ ਤੂੰ ਤੇ ਉੱਥੇ ਸਕੂਨ ਨਾਲ ਬੈਠਾ ਰਿਹਾ। ਉਹ ਤੈਨੂੰ ਪਤਾ ਉੱਥੇ ਲੇਬਰ ਦੇ ਨਾਲ ਰਹਿਣਾ ਕਿੰਨਾ ਸਖਤ ਆ। ਕਿੰਨੀਆਂ ਹਵਾਦਾਰੀਆਂ, ਕਿੰਨੀਆਂ ਮੁਸ਼ਕਲਾਂ ਤੇ ਕਿੰਨੀਆਂ ਯਾਦਾਂ ਸੀਨੇ 'ਚ ਦੱਬ ਕੇ ਅਸੀਂ ਪਰਦੇਸਾਂ 'ਚ ਸੌਂਦੇ ਆ। ਓਏ ਰਾਤ ਦਿਨ ਇੱਕ ਕਰ ਦਿੱਤਾ ਤੇ ਤੁਸੀਂ ਇੱਥੇ ਕਹਿੰਦੇ ਜੇ 8 ਘੰਟੇ ਲਾ ਕੇ ਪਤਾ ਨਹੀਂ ਆਰਾਮ ਕਰ ਰਿਹਾ। ਓਏ ਮੈਂ ਓਵਰ ਟਾਈਮ ਲਾ ਕੇ ਆਪਣੀ ਜ਼ਿੰਦਗੀ ਖਰਾਬ ਕਰ ਲਈ ਕਿ ਆਪਣੇ ਛੋਟੇ ਭਰਾ ਨੂੰ ਕੋਈ ਟੈਨਸ਼ਨ ਨਾ ਦੇਵਾਂ। ਓਏ ਇੰਨਾ ਪੈਸਾ ਮੈਂ ਭੇਜਿਆ ਤੇ ਤੂੰ ਮੈਨੂੰ ਕਹਿੰਦੀ ਆ ਸਕੂਨ ਨਾਲ ਉੱਥੇ ਰਿਹਾ ਵਾਂ। ਉਹ ਬੇਸਕੂਨੀ ਤੁਹਾਨੂੰ ਨਾ ਹੋਵੇ, ਇਸੇ ਕਰਕੇ ਤੇ ਮੈਂ ਆਪਣਾ ਸਕੂਨ ਖੋਇਆ। ਓਏ ਤੁਹਾਨੂੰ ਪਤਾ ਵਾ, ਓਏ ਉੱਥੇ ਸਵੇਰ ਦੀ ਰੋਟੀ ਦੁਪਹਿਰ ਨੂੰ, ਦੁਪਹਿਰ ਦੀ ਸ਼ਾਮ ਨੂੰ, ਤੇ ਸ਼ਾਮ ਦੀ ਪਤਾ ਨਹੀਂ ਕਿਹੜੇ ਟਾਈਮ ਖਾਂਦੇ ਸੀ ਅਸੀਂ। ਇੱਕ ਕਮਰੇ 6 ਜਾਣੇ ਸੌਂਦੇ ਸੀ। ਓਏ ਨੀਂਦ ਨਹੀਂ ਸੀ ਪੂਰੀ ਹੁੰਦੀ। ਸਵੇਰੇ ਮਾਲਕ ਆ ਕੇ ਸਾਨੂੰ ਡਾਂਟਦਾ ਸੀ, ਓਏ ਸਾਨੂੰ ਗੁੱਸੇ ਹੁੰਦਾ ਸੀ, ਲੇਕਿਨ ਅਸੀਂ ਆਪਣੀ ਪਰਵਾਹ ਨਹੀਂ ਕੀਤੀ, ਸਿਰਫ ਤੁਹਾਡੇ ਸੁੱਖ ਦੀ ਖਾਤਰ। ਤੇ ਭਈਆ ਮੈਂ ਕਿਹਾ ਸੀ
ਮੈਂ ਕਿਹਾ ਸੀ ਬਾਹਰ ਜਾ ਕੇ ਮਿਹਨਤ ਕਰ, ਆਪਣੀ ਜ਼ਾਤ ਅਸੀਂ ਕੀਤਾ ਹੀ, ਜੋ ਕਮਾਇਆ ਆਪਣੇ ਸੇ ਕਮਾਇਆ ਹੀ। ਓਏ ਆਪਣੇ ਆਸਤੇ ਕਿੱਥੇ ਕਮਾਇਆ ਪੁੱਤਰ ਓਏ। ਓਏ ਜਦੋਂ ਤੁਸੀਂ ਫੋਨ ਕੀਤਾ, ਉਹ ਤੁਸੀਂ ਮੈਨੂੰ 5 ਲੱਖ ਦਾ ਫੋਨ ਕੀਤਾ ਤੇ ਮੈਂ 10 ਲੱਖ ਭੇਜਿਆ। ਓਏ ਆਪਣੀਆਂ ਚੀਜ਼ਾਂ ਦੀ ਪਰਵਾਹ ਨਹੀਂ ਕੀਤੀ, ਲੇਕਿਨ ਤੁਹਾਨੂੰ ਸਕੂਨ ਚ ਵੇਖਣ ਵਾਸਤੇ ਉਹ ਮੈਂ ਆਪਣਾ ਕੁਝ ਨਹੀਂ ਜੇ ਬਣਾਇਆ, ਜੋ ਕਮਾਇਆ ਤੁਹਾਨੂੰ ਭੇਜਿਆ। ਬਸ ਭਾਈਆ ਬਸ, ਆਪਣੀ ਜ਼ਾਤ ਅਸੀਂ ਕਦੀ ਰੁਪਈਆ ਨਹੀਂ ਮੰਗਾਇਆ ਤੇਰੇ ਕੋਲੋਂ, ਹੈ ਸਮਝ ਆਈ ਨਾ। ਜਦੋਂ ਮੰਗਾਇਆ ਕਦੀ ਬੇਬੇ ਦੇ ਇਲਾਜ ਸੇ ਮੰਗਾਇਆ, ਕਦੀ ਤਾਏ ਨੇ ਕਹਿ ਤੈਨੂੰ ਮੰਗਾ ਲੈ, ਸਾਰੇ ਉੱਥੇ ਜਿੱਥੇ ਨਾਮ ਬਣਿਆ ਤੇਰਾ ਬਣਿਆ, ਮੇਰਾ ਕੀ ਬਣਿਆ? ਓਏ ਆ 1.5 ਕਰੋੜ ਤੇ ਇੱਕ ਪਾਸੇ, ਉਹ ਤੈਨੂੰ ਤੇ ਮੈਂ 2-2 3-3 ਕਰੋੜ ਰੁਪਈਆ ਭੇਜਦਾ ਰਿਹਾ। ਉਹ 2-2 ਸਾਲਾਂ ਦੇ ਵਿੱਚ ਤੈਨੂੰ ਮੈਂ ਇੰਨੇ ਪੈਸੇ ਭੇਜਦਾ ਰਿਹਾ। ਓਏ ਸਾਰੇ ਬਿਮਾਰੀਆਂ ਤੇ ਲੱਗ ਗਏ, ਇਹ ਸਾਰੇ ਮਾਂ ਪਿਓ ਤੇ ਲੱਗ ਗਏ, ਮਕਾਨ ਤੇ ਉਹ ਉਦਾਂ ਖੜਾ। ਓਏ ਆ ਜੇ ਜਗ੍ਹਾ ਬਣਾਈ ਆ ਤੇ ਕਹਿ ਰਹੇ ਆ ਕਿ ਸਾਡੇ ਵਾਸਤੇ ਕੀ ਕੀਤਾ? ਓਏ ਆ ਮੇਰੀਆਂ ਹੀ ਮਿਹਨਤਾਂ ਦੇ ਨਾਲ ਸਾਰਾ ਕੁਝ ਕੀਤਾ। ਬਸ ਕਰ ਭਾਈਆ ਬਸ, ਵੱਡਾ ਤੇ ਇਸ ਵਾਸਤੇ ਇੱਜ਼ਤ ਕਰਨਾ ਵਾ ਤੇਰੀ। ਆ ਜ਼ਮੀਨ ਤੇਰੇ ਪੈਸਿਆਂ ਨਾਲ ਨਹੀਂ ਬਣਾਈ, ਇਹ ਮੇਰੇ ਸਹੁਰਿਆਂ ਵੱਲੋਂ ਮੇਰੀ ਬੁੱਢੀ ਦਾ ਹਿੱਸਾ ਆਇਆ ਤੇ ਉਹਦੇ ਵਿੱਚ ਮੈਂ ਜ਼ਮੀਨ ਬਣਾਈ ਆ। ਉਹ ਮੇਰੇ ਤੋਂ ਬਾਅਦ ਤੇਰੇ ਸਹੁਰੇ ਇੰਨੇ ਲੈਣ ਲਾਟ ਹੋ ਗਏ ਕਿ ਆ ਤੈਨੂੰ ਕਿੱਲਿਆਂ ਦੇ ਕਿੱਲੇ ਜ਼ਮੀਨ ਦੇ ਦਿੱਤੀ। ਉਹ ਕੁਝ ਵੀ ਨਹੀਂ ਸੀ ਸਾਡੇ ਕੋਲ ਜਦੋਂ ਮੈਂ ਬਾਹਰ ਗਿਆ। ਉਹ ਤੁਹਾਡੀਆਂ ਖੁਸ਼ੀਆਂ ਵਾਸਤੇ ਬਾਹਰ ਗਿਆ, ਆਪਣੀ ਖੁਸ਼ੀ ਵਾਸਤੇ ਮੈਂ ਬਾਹਰ ਨਹੀਂ ਗਿਆ। ਭਈਆ ਮੈਂ ਨਹੀਂ ਸੀ ਕਿਹਾ ਕਿ ਮੇਰੀ ਖੁਸ਼ੀ ਸੇ ਬਾਹਰ ਜਾ, ਠੀਕ ਹੈ ਨਾ। ਤੂੰ ਵੀ ਇੱਥੇ ਰਹਿ ਲੈਂਦਾ, ਤੂੰ ਵੀ ਚੰਗੇ ਘਰ 'ਚ ਵਿਆਹ ਕਰ ਲੈਂਦਾ ਤਾਂ ਕਿ ਤੇਰਾ ਵੀ ਕੋਈ ਜ਼ਮੀਨ ਦਾ ਟੁਕੜਾ ਬਣ ਜਾਂਦਾ। ਓਏ ਬਸ ਕਰ ਦੇ, ਕੀ ਸੀ ਸਾਡੇ ਕੋਲ? ਉਹ ਜਦੋਂ ਮੈਂ ਬਾਹਰ ਗਿਆ ਲੋਕਾਂ ਕੋਲੋਂ ਪੈਸੇ ਫੜ ਕੇ ਗਿਆ, ਪਹਿਲਾਂ ਉਹਨਾਂ ਦਾ ਪੈਸਾ ਲਾਇਆ, ਬਾਅਦ 'ਚ ਤੁਹਾਡੀ ਜ਼ਿੰਦਗੀ ਦਾ ਸੋਚਿਆ, ਆਪਣੀ ਦਾ ਨਹੀਂ ਸੋਚਿਆ। ਨਾਲੇ ਮੇਰੇ ਤੋਂ ਬਾਅਦ ਉਹ ਤੈਨੂੰ ਐਡੇ ਚੰਗੇ ਸਹੁਰੇ ਲੱਭ ਗਏ ਕਿ ਤੂੰ ਆਪਣੇ ਭਰਾ ਤੋਂ ਮੂੰਹ ਮੋੜਦਾ ਪਿਆ ਹੁਣ। ਮੈਂ ਮੂੰਹ ਨਹੀਂ ਮੋੜਿਆ ਭਰਾਵਾ, ਲੇਕਿਨ ਅਗਰ ਤੇਰੀ ਅੱਖ ਮੇਰੀ ਜਾਇਦਾਦ ਦੇ ਉੱਤੇ ਵੇ ਤੇ ਫਿਰ ਤੇ ਮੈਂ ਮਜਬੂਰ ਆ ਤੇਰੇ ਤੋਂ ਅੱਖ ਮੋੜਨ ਨੂੰ। ਤੇਰੀ ਜਾਇਦਾਦ? ਓਏ 2 ਭਰਾਵਾਂ 'ਚ ਤੇਰੀ ਮੇਰੀ ਕਿੱਥੇ ਆ ਗਈ? ਓਏ ਸਾਰੀ ਤੇਰੀ ਤੇ ਮੇਰੀ ਆ। ਓਏ ਏਦਾਂ ਗੱਲ ਕਰੀਦੀ ਹੁੰਦੀ ਆ। ਨਾਲੇ ਗੱਲ ਸੁਣ, ਉਹ ਤੂੰ ਗੱਲ ਤੇ ਮੂੰਹ ਕਿਉਂ ਮੋੜਦਾ ਮੇਰੇ ਕੋਲੋਂ? ਭਈਆ ਮੇਰੀ ਸੁਣ ਗੱਲ, ਜੇ ਤੂੰ ਇਸ ਨੀਅਤ ਨਾਲ ਆਇਆ ਕਿ ਤੈਨੂੰ ਮੈਂ ਆਪਣੀ ਜ਼ਮੀਨ 'ਚ ਹਿੱਸਾ ਦਿਆਂਗਾ ਤੇ ਇਸੇ ਖਲੋਤੇ ਪੈਰੀ ਮੁੜ ਜਾ ਵਾਪਸ। ਇਹ ਕੀ ਕਹਿ ਰਹੇ ਆ ਛੋਟੇ? ਇਹ ਕੀ ਕਹਿ ਰਹੇ ਆ? ਜੋ ਤੂੰ ਸੁਣ ਰਿਹਾ ਉਹੀ ਕਹਿ ਰਿਹਾ ਵਾਂ। ਉਹ ਤੈਨੂੰ ਤੇ ਮੈਂ ਕਦੀ ਆਪਣਾ ਵੀਰ ਨਹੀਂ ਸਮਝਿਆ, ਆਪਣਾ ਪੁੱਤਰ ਸਮਝਿਆ ਸੀ। ਓਏ ਤੁਹਾਡੀ ਖਾਤਰ ਹੀ ਮੈਂ ਬਾਹਰ ਜ਼ਿੰਦਗੀ ਗੁਜ਼ਾਰ ਦਿੱਤੀ ਕਿ ਤੁਹਾਡਾ ਕੁਝ ਬਣ ਜਾਵੇ, ਤੁਹਾਡੇ ਵਿਆਹ ਹੋ ਜਾਣ, ਤੁਹਾਡੇ ਬਾਲ ਬੱਚੇ ਹੋ ਜਾਣ। ਓਏ ਤੁਹਾਡੇ ਬੱਚਿਆਂ ਨੂੰ ਆਪਣੇ ਨਾਲ ਖੜਾ ਕੇ ਓਏ ਮੈਂ ਸੁੱਖ ਦਾ ਸਾਹ ਲੈ ਲਾਂਗਾ। ਲੇਕਿਨ ਆਹ ਮਾਲ ਡੰਗਰ, ਇਹ ਮਾਲ ਡੰਗਰ ਮਾਸ਼ਾਅੱਲਾ ਇਹ ਮੇਰੇ ਪੈਸਿਆਂ ਦਾ ਨਹੀਂ। ਨਹੀਂ ਤੇ ਹੁਣ ਕੀ ਚਾਹੁੰਦਾ ਕਿ ਉਹਨੇ ਬਾਲ ਬੱਚੇ ਦਾ ਹਿੱਸਾ ਖਾਣ ਆ ਰਿਹਾ? ਉਹ ਨਾਲੇ ਇਹ ਮਾਲ ਡੰਗਰ ਮੈਂ ਆਪਣੀ ਮਿਹਨਤ ਨਾਲ ਬਣਾਇਆ, ਤੇਰੇ ਹਿੱਸੇ ਦਾ ਮੈਂ ਮਾਲ ਡੰਗਰ ਜਿਹੜਾ ਲਿਆ ਸੀ ਉਹ ਰੁੜ ਗਿਆ, ਕੋਈ ਮਰ ਗਈ, ਕੋਈ ਬਿਮਾਰ ਹੋ ਗਈ ਮੱਝ, ਸਮਝ ਆਈ? ਇਹ ਹੁਣ ਜਿੰਨਾ ਮਾਲ ਡੰਗਰ ਖਲੋਤਾ ਇਹਦੇ ਚੋਂ ਇੱਕ ਦਾਣਾ ਵੀ ਤੇਰਾ ਨਹੀਂ। ਇਹ ਮਾਲ ਡੰਗਰ ਮੇਰਾ ਨਹੀਂ? ਓਏ ਮੈਨੂੰ ਤਾਂ ਲੱਗਦਾ ਜਿਹੜਾ ਸਾਹਮਣੇ ਮੇਰੇ ਨਾਲ ਬੋਲਣ ਦਿਆ, ਉਹ ਮੇਰੇ ਨਾਲ ਅੱਖ ਚੱਕ ਪਾ ਕੇ ਗੱਲ ਕਰਦਾ, ਉਹ ਭਰਾ ਵੀ ਮੇਰਾ ਨਹੀਂ। ਓਏ ਮੇਰੀ ਸਾਰੀ ਕਮਾਈ ਨੂੰ ਮਿੱਟੀ ਕਰ ਦਿੱਤਾ। ਭਰਾਵਾ ਬਹੁਤੀਆਂ ਗੱਲਾਂ ਸੁਣਾਉਣ ਦੀ ਜ਼ਰੂਰਤ ਨਹੀਂ ਹੈਗੀ। ਜਿਹੜੇ 4 ਦਿਨ ਛੁੱਟੀਆਂ ਆਇਆ ਇਸੇ ਤਰ੍ਹਾਂ ਘਰ ਰਹਿ ਤੇ ਟੁੱਕਰ ਪਾਣੀ ਖਾ ਤੇ ਮੁੜ ਕੇ ਚਲਾ ਜਾ। ਰੋਟੀ ਪਾਣੀ ਖਾ ਤੇ ਟੁਰ ਜਾ। ਉਹ ਜਿੱਥੇ ਭਰਾ ਨਹੀਂ ਰਿਹਾ, ਜਿੱਥੇ ਮਾਲ ਪਾਣੀ ਆਪਣਾ ਨਹੀਂ ਰਿਹਾ, ਓਏ ਉੱਥੇ ਮੈਂ 1 ਮਿੰਟ ਨਹੀਂ ਖਲੋ ਸਕਦਾ। ਤੇਰੇ ਘਰੋਂ ਰੋਟੀ ਖਾਵਾਂ, ਓਏ ਨਹੀਂ ਮਨਜ਼ੂਰ ਮੈਨੂੰ। ਓਏ ਹੋਏ ਬਸ ਚਲੋ, ਕਰਜ਼ਾ ਦੇ ਹੋ ਜਾਊਗਾ ਯਾਰ, ਹੋਰ ਉੱਥੇ ਕੀ ਹੈ। ਓਏ ਡੱਡੂ, ਉਹ ਸੁਣਾ ਇਮਲੀ, ਕੀ ਹਾਲ ਹੈ? ਹੋਰ ਸੁਣਾ ਯਾਰ। ਕਿੱਥੇ 5 ਕਿਲੋ ਦੇ ਵੱਟੇ ਵਰਗਾ ਮੂੰਹ ਕੀਤਾ ਵਾ? ਉਹ ਬਾ ਕੀ ਦੱਸਾਂ ਯਾਰ ਤੈਨੂੰ। ਗੱਲ ਤਾਂ ਦੱਸ। ਉਹ ਯਾਰ ਕੀ ਦੱਸਾਂ ਤੈਨੂੰ ਮੈਂ। ਕੀ ਦੱਸਣਾ ਤੂੰ ਮੈਨੂੰ? ਉਹ ਯਾਰ ਕਰਜ਼ਾ ਦੇਣਾ ਸੀ ਇੱਕ ਬੰਦੇ ਦਾ ਮੈਂ ਯਾਰ। ਅੱਛਾ ਜੀ, ਆਹੋ ਯਾਰ। ਤੂੰ ਕਰਜ਼ਾ ਢੇਲੀਆਂ ਜਵਾਨੀਆਂ ਦੇਣੀਆਂ ਹੋਣੀਆਂ, ਤੂੰ ਕਿਹਨੇ ਯਾਰ 1.5 ਕਰੋੜ ਰੁਪਏ ਕਰਜ਼ਾ ਦੇਣਾ ਸੀ। ਓਏ 1.5 ਕਰੋੜ ਰੁਪਈਆ ਇੰਜ ਕਰ ਦਈਏ ਨਾ ਤੇ ਵਿੱਚ ਲੁਕ ਜਾਣਾ। ਤੂੰ ਇੰਨੇ ਪੈਸੇ ਕਾਹਤੋਂ ਚੁੱਕ ਬੈਠਾ? ਯਾਰ ਤੈਨੂੰ ਤਾਂ ਗੱਲਾਂ ਦੀ ਪਈ ਆ, ਮੈਨੂੰ ਪਰੇਸ਼ਾਨੀ ਸੀਗੀ ਯਾਰ। ਫਿਰ ਕੀ ਕੀਤਾ ਤੂੰ? ਯਾਰ ਮੈਂ ਪਰੇਸ਼ਾਨ ਬੈਠਾ ਸੀਗਾ ਹਾਂ। ਆਪਣੇ ਖੇਤਾਂ 'ਚ। ਅੱਛਾ। ਯਾਰ ਭਲਵਾਨ ਲੰਘਣ ਡਿਆ ਸੀਗਾ, ਮੋਟੂ? ਮੋਟੂ ਅੱਛਾ। ਚੌਧਰੀ। ਉਹਨੇ ਮੈਨੂੰ ਪੁੱਛ ਲਿਆ, ਇੱਥੇ ਬੈਠਾ ਵਾਂ ਡਾਊਨ, ਕੀ ਪਰੇਸ਼ਾਨੀ ਆ ਤੈਨੂੰ? ਮੈਂ ਉਹਨੂੰ ਦੱਸਿਆ ਯਾਰ ਮੈਂ ਕਰਜ਼ਾ ਦੇਣਾ ਇੱਕ ਬੰਦੇ ਦਾ 1.5 ਕਰੋੜ ਰੁਪਈਆ। ਅੱਛਾ। ਤੇ ਮੈਂ ਕੋਈ ਪੈਸੇ ਮੰਗ ਲਏ ਯਾਰ 1.5 ਕਰੋੜ ਰੁਪਈਆ। ਮੈਂ ਉਹਨੂੰ ਕਿਹਾ ਤੇਰਾ ਭਰਾ ਬਾਹਰ ਆ, ਹਾਂ, ਤੇ ਚੱਲ 1.5 ਕਰੋੜ ਰੁਪਈਆ ਦੇ ਦੇ ਯਾਰ, ਮੈਂ ਤੈਨੂੰ 6 ਮਹੀਨਿਆਂ ਬਾਅਦ ਵਾਪਸ ਦੇ ਦਾਂਗਾ। ਗਵਾਂਢ ਮੱਥਾ ਤੁਹਾਡਾ ਮਹੱਲੇ 'ਚ ਰਹਿੰਦੇ ਬੰਨੇ ਨਾਲ ਬੰਨਾ ਸਾਂਝਾ ਵਾ ਯਾਰ ਸਾਡਾ। ਇਦਾਂ ਹੀ। ਮੈਂ ਕਿਹਾ ਚਲੋ ਭਰਾ ਬੰਦੀ ਨਾਲ ਦੇ ਦੇਗਾ, ਚਲੋ ਖਿਆਲ ਕਰੇ ਲਏਗਾ ਸਾਡਾ। ਹਾਂ। ਲੇਕਿਨ ਯਾਰ ਉਹਨੇ ਮੇਰੀ ਗੱਲ ਨਹੀਂ ਮੰਨੀ। ਕੀ ਕੀਤਾ? ਉਹਨੇ ਅੱਗੇ ਇਹ ਕਿਹਾ ਯਾਰ ਆਪਣੀ ਜ਼ਮੀਨ ਵੇਚ ਦੇ ਮੈਨੂੰ। ਫਿਰ ਤੂੰ ਕੀ ਕੀਤਾ? ਮਜਬੂਰਨ ਯਾਰ ਆਪਣੀ ਜ਼ਮੀਨ ਵੇਚ ਦਿੱਤੀ ਉਹਨੇ ਯਾਰ। ਰੋ ਨਾ ਯਾਰ, ਤੂੰ ਰੋਣ ਡਿਆ ਤੇ ਇੰਝ ਹੀ ਲੱਗਦਾ ਵਾ ਪਤਾ ਨਹੀਂ ਕੋਈ ਚੀਜ਼ ਨਹੀਂ ਲੈ ਕੇ ਦੇਣ ਡਿਆ ਤੈਨੂੰ। ਚੁੱਪ ਕਰ ਜਾ ਯਾਰ, ਚੁੱਪ ਕਰ। ਬਸ ਇੰਬਲੀ
ਇੱਕ ਗੱਲ ਆ, ਕਰਜ਼ਾ ਤਾਂ ਮੇਰਾ ਲੈ ਜਾਣਾ, ਹਾਂ ਜਿਹੜੀ ਮੋਟੇ ਨੇ ਮੇਰੇ ਨਾਲ ਕੀਤੀ ਹੈ ਨਾ, ਉਹ ਮੈਨੂੰ ਯਾਦ ਰਹਿਣੀ। ਉਹ ਹੁਣ ਕੀ ਕਰੀਏ ਫਿਰ? ਮੋਟੇ ਨਾਲ ਹੁਣ ਕਰਨਾ ਕੀ ਚਾਹੁੰਦਾ ਤੂੰ? ਯਾਰ ਮੈਂ ਜ਼ਮੀਨ ਆਪਣੀ ਵਾਪਸ ਲੈਣੀ ਆ, ਕਿਸੇ ਤਰ੍ਹਾਂ ਲੈ ਦੇਣੀ। ਉਹਨੂੰ ਮੈਂ ਸ਼ਾਮ ਨੂੰ ਬੁਲਾਉਣਾ ਡੇਰੇ ਆਪਣੇ ਤੇ। ਉਹ ਕਿੰਜ? ਓਏ ਆਹ ਦੇਖ ਤਾਂ ਆਪਣੇ ਕੋਲ ਅੱਲਾ ਦੇ ਆ ਬੰਦਿਆ ਹਰ ਸ਼ੈ ਮੌਜੂਦ ਵਾ। ਉਹ ਕੀ ਆ? ਤੇਰੇ ਨਹੀਂ, ਤੇਰੇ ਪੈਸੇ ਨਹੀਂ ਮਰਦੇ। ਆਹ ਦੇਖ। ਉਹ ਯਾਰ ਤੂੰ ਤਾਂ ਜਵਾਰੀਆ ਹੀ ਬੜਾ ਪੱਕਾ, ਇਹ ਤਾਂ ਮੈਨੂੰ ਵੀ ਪਤਾ ਸੀ ਪਹਿਲੇ, ਲੇਕਿਨ ਉਹ ਮੈਂ ਹੀ ਨਹੀਂ ਜਵਾਰੀਆਂ ਅੱਲਾ ਦੇ ਆ ਹਾਂ। ਬੰਦਿਆ। ਪਿੰਡ 'ਚ ਜਿਹੜਾ ਜਵਾਰੀਆ ਮੈਂ ਤੈਨੂੰ ਉਹਨਾਂ ਦੇ ਨਾਮ ਦੱਸਾਂ, ਤੇਰੀ ਸੋਚ ਗੁੰਮ ਹੋ ਜਾਏ। ਸਭ ਤੋਂ ਵੱਡਾ ਜਵਾਰੀਆ ਤਾਂ ਮੋਟਾ ਹੀ ਆ, ਜਿਹਨੇ ਤੇਰੇ ਕੋਲ ਜਗ੍ਹਾ ਲੈ ਲਈ ਹੈ। ਇਹਦੇ ਨਾਲੋਂ ਵੱਡਾ ਜਵਾਰੀਆ ਕਿਹੜਾ ਵਾ? ਪੱਕਾ ਜਵਾਰੀਆ ਵਾ। ਓਏ ਬੜਾ ਛੁਪਿਆ ਰੁਸਤਮ। ਮੈਂ ਤਾਂ ਰਾਤ ਨੂੰ 3-3 4 ਵਜੇ ਤੱਕ ਮੇਰੇ ਕੋਲ ਖੇਲਦਾ ਉੱਥੇ ਡੇਰੇ ਤੇ ਆਣ ਕੇ। ਬਸ ਇੰਬਲੀ ਮੇਰੀ ਜ਼ਮੀਨ ਕਿਸੇ ਤਰ੍ਹਾਂ ਵਾਪਸ ਲੈ ਦੇ ਇਹਦੇ ਕੋਲ ਯਾਰ। ਮੈਂ ਤੈਨੂੰ ਇੱਕ ਤਰੀਕਾ ਦੱਸਦਾ। ਬਸ ਜਿਹੜੇ ਤੇਰੇ ਕੋਲ ਪੈਸੇ ਹੈਗੇ ਨਾ, ਉਹ ਵੀ ਤੂੰ ਲੈ ਆ। ਹਾਂ। ਇਧਰੋਂ ਮੈਂ ਉਹਨੂੰ ਵੀ ਸੱਦ ਲੈਣਾ ਆਪਣੇ ਡੇਰੇ ਤੇ। ਆ ਪਿੱਛੇ ਜਿਹੜੇ 2 ਕਮਰਿਆਂ ਵਾਲਾ ਡੇਰਾ ਆਪਣਾ, ਆਹੋ। ਉੱਥੇ ਬਹਿ ਕੇ ਜੂਆ ਖੇਡਦੇ, ਨਾ ਪੁਲਿਸ ਦਾ ਡਰ ਨਾ ਕੋਈ ਖੌਫ। ਤੇਰਾ ਕੰਮ ਹੈਗਾ ਵਾ, ਤੂੰ ਵੀ ਦਾਲ ਆਈ ਜਾਣਾ, ਮੈਂ ਵੀ ਦਾਲ ਆਈ ਜਾਣਾ। ਤੂੰ ਮੈਨੂੰ ਅੱਖ ਕਰਾ ਦੇਣੀ, ਮੈਂ ਤੈਨੂੰ ਅੱਖ ਕਰਾ ਦੇਣੀ। ਪੱਤਿਆਂ ਦੀ ਆਪਸ ਚ। ਮੋਟੇ ਨੂੰ ਮੈਂ ਇਦਾਂ ਦਾ ਨੰਗਿਆ ਕਰਾਂਗਾ, ਦੇਖ ਸੀ ਇਹਦੇ ਵਿੱਚੋਂ ਹੀ ਪੱਤਾ ਲੁਕੋ ਦੇਣਾ ਆਪਾਂ ਫੜ ਕੇ। ਤੂੰ ਸਾਨੂੰ ਕੀ ਸਮਝਦਾ ਵਾ? ਲੈ ਪਰ ਮੇਰੀ ਇੱਕ ਸ਼ਰਤ ਵਾ, ਕੀ? ਵਿੱਚੋਂ ਮੈਨੂੰ ਹਿੱਸਾ ਦੇਣਾ ਤੂੰ ਜਿਤਾਉਣ ਤੋਂ ਬਾਅਦ ਵੀ। 20% ਤੇਰਾ। ਦੇਖ ਲਾ। ਪੱਕਾ 20% ਇੰਬਲੀ ਤੇਰਾ। ਆ ਜਾ ਸ਼ਾਮ ਨੂੰ, ਆ ਜਾ। ਐ ਹੀ ਮੋਟੇ ਛਿੱਕੀ ਆਏ 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 ਆਏ। ਕਰ ਦੇ ਹੁਣ ਆਪਣੇ ਭਰਾ ਨੂੰ ਫੋਨ ਕਰ, ਬਾਕੀ ਤਾਂ ਸਭ ਕੁਝ ਹਰ ਗਿਆ ਤੂੰ। ਓਏ ਗੱਲ ਸੁਣ ਇਮਲੀ, ਭਰਾ ਦੇ ਸਿਰ ਤੇ ਆ ਕੇ ਮੈਂ ਜੂਆ ਨਹੀਂ ਉਹ ਖੇਡਦਾ। ਤੇਰੇ ਵਰਗੇ ਬੰਦੇ ਪੜਦੇ ਹੀ ਭਰਾਵਾਂ ਦੇ ਸਿਰ ਤੇ ਆ। ਬਕਵਾਸ ਨਾ ਕਰ। ਪੈਸੇ ਮੁੱਕ ਗਏ ਆ ਤੇਰੇ ਕੋਲ, ਹੁਣ ਕੋਈ ਸ਼ੈ ਹੈਗੀ ਆ? ਬੜਾ ਕੁਛ ਹੈਗਾ, ਤੂੰ ਟੈਨਸ਼ਨ ਨਾ ਲੈ। ਘੜੀ ਲੱਗੀ ਮੇਰੀ, ਬਾਹਰੋਂ ਆਈ ਆਏ ਵੀ। ਸਮਝ ਚੱਲ, ਆਈ? ਘੜੀ ਵੀ ਆਉਣ ਦੇ, ਘੜੀ ਵੀ ਸਭ ਆਵੇ। ਕੁਛ ਲੱਗਾ। ਲੈ ਮੰਗ। ਦਿਲ ਆਉਣ ਦੇ। ਦੈਲਾ ਆ ਚੌਥਾ ਦੈਲਾ, ਆ ਹੀ ਦੈਲਾ, ਆ ਹੀ ਦੈਲਾ। ਮੋਟਾ ਜੀ ਵੱਡਾ ਹੀ ਕੰਮ ਹੋ ਗਿਆ ਆ। ਮੋਟਾ ਜੀ ਕੋਈ ਵਾਲੀ ਵਾਰਸ ਹੈ ਤੁਹਾਨੂੰ ਫੋਨ ਕਰ ਲਓ। ਓਏ ਵਾਲੀ ਵਾਰਸ ਦੀ ਕਿਹੜੀ ਗੱਲ? ਮੈਂ ਲਵਾਰਸ। ਉਹ ਲਵਾਰਸ ਵਾਲਾ ਹਿਸਾਬ ਹੀ ਹੋਇਆ ਵਾ, ਹੁਣ ਰਹਿ ਇਮਲੀ ਕੀ ਆਪਣੀ ਗਿਆ ਵਾ? ਹੱਦ ਚ ਰਹਿ, ਮੈਂ ਤੈਨੂੰ ਦੱਸ ਰਿਹਾ ਵਾਂ। ਹੱਦ 'ਚ ਹੀ ਆ। ਇਹਨੂੰ ਕਿਉਂ ਲੈ ਕੇ ਆਇਆ? ਉਹ ਮੇਰਾ ਡੇਰਾ ਵਾ, ਜੇ ਬੱਚਾ ਆ ਗਿਆ ਤੇ ਕਿਹੜਾ ਰੌਲਾ ਵਾ ਤੈਨੂੰ? ਇਸ ਗੱਲ ਨਾਲ ਕੀ ਤਕਲੀਫ ਆ? ਬੱਚਾ ਆ ਗਿਆ ਤੇ ਨਾਲੇ ਕਿਸੇ ਸ਼ਾਇਦ ਦੀ ਕਮੀ ਕੋਈ ਨਹੀਂ। ਉਸਾਮਾ ਇੱਧਰ ਆ, ਉਹ ਦੇ ਮੇਰਾ ਫੋਨ ਕਿੱਥੇ? ਮੇਰਾ ਪੁੱਤਰ ਮੋਬਾਈਲ ਲੱਗੇ, ਬਾਈ ਵੀ ਬਾਹਰੋਂ ਆਇਆ। ਚੱਲ ਸੇਬ ਵਾਲਾ। ਮੋਟਾ ਜੀ ਇਹ ਆ ਮੰਗੋ। ਦੁਖੀ ਆ। ਦੁੱਕੀ 1 2 3 ਆ ਦੁੱਕੀ, ਆ ਦੁੱਕੀ, ਆ ਦੁੱਕੀ, ਆ ਦੁੱਕੀ, ਆ ਦੁੱਕੀ, ਆ ਦੁੱਕੀ, ਆ ਦੁੱਕੀ। ਅੱਛਾ ਡੋਲੇ ਤੋਂ ਸੀਮਾ ਕੱਢ, ਸੀਮਾ ਕੱਢ, ਸੀਮਾ ਕੱਢ, ਸੀਮਾ ਕੱਢ। ਮਿੰਟ ਲਾ, ਕਰ ਲਓ ਫੋਨ ਮੋਟਾ ਜੀ। ਹੁਣ ਤਾਂ ਭਰਾ ਨੂੰ ਕਰਨਾ ਹੀ ਪੈਣਾ ਫੋਨ। ਕੁੰਡੇ ਜਿੱਡਾ ਮੂੰਹ ਹੋਈ ਜਾਣ ਡਿਆ ਦਿਨ ਬਾ ਦਿਨ। ਬਕਵਾਸ ਨਾ ਕਰ। ਓਏ ਅਗਲੀ ਗੇਮ ਲਾ ਜੇ ਲਾਉਣੀ ਤੇ ਚੱਲ ਨਿਕਲ ਬਾਹਰ ਡੇਰੇ ਹੋ। ਓਏ ਉਸਾਮਾ ਗੱਡੀ 'ਚ ਕਾਗਜ਼ ਲੈ ਕੇ ਆ ਮੇਰੇ। ਸਰ ਜੀ ਬਾਤ ਕਰੋ, ਹੁਣ ਜ਼ਮੀਨ ਯਾਦ ਤੇ ਆਈ। ਬਕਵਾਸ ਨਾ ਕਰ। ਤੇਰਾ ਖੇਡਣ ਦੇ ਓਏ। ਸਰ ਜੀ ਰਹਿ ਕੇ ਗਿਆ ਆਪਣੀ ਰਹਿ ਗਿਆ ਤੂੰ, ਤੇਰਾ ਕੀ ਲੱਗਦਾ? ਲੈ ਗਿਆ ਕਾਗਜ਼ ਲੈ ਮੇਰੇ। ਕੇ ਆ ਤੂੰ ਕਾਗਜ਼। ਚਾਬੀ ਦਾ ਕੁਛ ਲੱਗਦਾ। ਲੈ ਲਿਆ ਲਿਆ, ਤੂੰ ਨਹੀਂ ਕਰਨਾ ਪੈਣਾ। ਆ ਫੜ ਸਾਰੇ ਸਾਰੇ ਪੇਪਰ ਲੈ ਕੇ ਜਿੰਨੇ ਪਏ ਸਾਹਮਣੇ। ਇਹ ਕੀ ਸੀ? ਕੁਛ ਵੀ ਨਹੀਂ ਹੱਥ ਮਿਲਾਇਆ, ਛੋਟੇ ਬੱਚੇ ਨੇ ਹੱਥ ਮਿਲਾਇਆ, ਖੁਸ਼ੀ 'ਚ ਬੈਠਾ ਉਹ। ਮੇਰਾ ਪੁੱਤਰ ਕਮੀਆਂ ਦੇ ਵਾਲ ਨਹੀਂ ਗਏ ਸੀ। ਨਹੀਂ ਨਹੀਂ ਤੁਸੀਂ ਕਮੀਆਂ ਦੇ ਬਾਲ ਹੈ ਨਹੀਂ, ਕਮੀਆਂ ਦੇ ਬਾਲ ਏਡੇ ਏਡੇ ਹੁੰਦੇ ਹੀ ਨਹੀਂ। ਇਹ ਤਾਂ ਵਿਹਲਿਆਂ ਬੰਦਿਆਂ ਦੇ ਬਾਲ ਆ, ਏਡੇ ਬਾਲ ਆ ਇਹ। ਅਗਲਾ ਦਾ ਲਾਜ ਲਾਉਣਾ ਤੇ ਅਗਲਾ ਦਾ ਲਾ। ਕਰ ਲੈ ਭਰਾ ਨੂੰ ਫੋਨ, ਆਜ਼ਾਦ ਉਹਦੀ ਓਏ ਕਮਾਈ। ਬਕਵਾਸ ਆ ਕਰ, ਬਾਰ ਭਰਾ ਦੇ ਤਾਂ ਨਾ ਤੇ ਮੈਨੂੰ। ਪਿਓ ਵਾਲੀ ਜਗ੍ਹਾ ਵੇਚ ਦੇ ਫੇ ਹੁਣ। ਹੋਰ ਤੂੰ ਕੀ ਕਰਨਾ ਵਾ? ਮੈਂ ਤੇਰੇ ਵਰਗਾ ਨਹੀਂ ਇਮਲੀ ਕਿ ਲੋਕਾਂ ਦੇ ਜੂਏ 'ਚ ਲੁੱਟਿਆ ਹੋਇਆ ਮਾਲ ਤੇ ਹਵੇਲੀ ਤੇ ਬਣਿਆ ਹੋਇਆ। ਹਰ ਕਿਹੜੀਆਂ ਸਿਆਣੀਆਂ ਗੱਲਾਂ ਨਹੀਂ ਕਰਨੀਆਂ। ਇਹ ਹੀ ਮੇਰੇ ਕਾਰ ਦੇ ਤੇ ਮੇਰੀ ਹਵੇਲੀ ਦੇ ਕਾਗਜ਼ਾਤ ਤੇ ਇਹਦੇ ਵਿੱਚ ਉਹ ਕਾਗਜ਼ ਵੀ ਆ ਜਿਹੜੀ ਜ਼ਮੀਨ ਮੈਂ ਇਹਦੇ ਕੋਲੋਂ ਖਰੀਦੀ ਆ। ਮੋਟਾ ਜੀ ਦੇਖ ਲਓ। ਓਏ ਦੇਖਿਆ ਕੀ ਓਏ, ਵੱਡੇ ਬੰਦਿਆਂ ਦੇ ਵੱਡੇ ਦਾਅ ਹੁੰਦੇ ਨੇ। ਓਏ ਏਡਾ ਵੱਡਾ ਬੰਦਾ ਓਏ, ਆ ਫੜ ਆਪਣਾ ਵੱਡਾ ਪਨ। ਆ ਜਿੰਨਾ ਵੀ ਸਾਰਾ ਵਾ ਸਾਡਾ ਵੀ ਵੱਡਾ ਪਨ, ਅਸੀਂ ਵੀ ਲਿਆਈਏ ਦੋ ਕਾਗਜ਼। ਲਾ ਰੱਖ ਲੈਣੇ ਫਿਰ ਇੱਥੇ। ਬਰਾਬਰ ਤੇ ਲਾ ਫਿਰ। ਦੇਖ ਲਾ ਚੱਲ ਫਿਰ ਸੁੱਟ। ਮੋਟੇ ਜ਼ਿੰਦਗੀ ਮੌਤ ਦਾ ਦਾਅ ਲਾਉਣ ਲੱਗਾ ਹੀ ਤੂੰ। ਚੱਲ ਲਾ ਫਿਰ। ਇਹ ਨਾ ਹੋਵੇ ਤੇਰਾ ਭਰਾ ਯੂਕੇ 'ਚ ਪੁਲਿਸ ਘਲਾ ਦੇਵੇ ਤੈਨੂੰ ਛਿੱਤਰ ਫੇਰਨ ਲਈ। ਲੇਕਿਨ ਇੱਕ ਸ਼ਰਤ ਆ, ਕੀ ਆ? ਇਸ ਵਾਰੀ ਪੱਤੇ ਮੈਂ ਫੈਂਟਾਂਗਾ। ਤੂੰ ਫੈਂਟ ਲਾ, ਅਸੀਂ ਕਿਹੜਾ ਕੋਈ ਤੈਨੂੰ 2 ਨੰਬਰ ਹੀ ਕਰਨੀ ਆ। ਕਰ ਲੈ ਗੱਲ ਚੰਗੀ ਤਰ੍ਹਾਂ ਕਰਦਾ। ਤੂੰ ਖੇਡਣਾ ਹੱਥਾਂ ਦੀ ਖੇਡ। ਮੰਗ ਕੀ ਮੰਗਣਾ? ਮੋਟੇ ਤੂੰ ਛੱਡਿਆ ਕੀ ਹੁਣ ਜਿਹੜਾ ਮੈਂ ਮੰਗਣਾ ਵਾ? ਸੱਤੀ ਸਿੱਟ। ਇੱਕ ਮਿੰਟ ਠਹਿਰ ਜਾ, ਇਹ ਸਾਰਾ ਕੁਝ ਵਿੱਚ ਹੀ ਆ। ਜੋ ਕੁਝ ਵੀ ਹੈਗਾ ਤੇਰਾ ਮੇਰਾ। ਆਉਣ ਦੇ। ਆ ਸੱਤੀ, ਆ ਸੱਤੀ, ਆ ਸੱਤੀ, ਆ ਸੱਤੀ, ਆ ਸੱਤੀ, ਆ ਸੱਤੀ ਆ ਗਈ, ਆ ਸੱਤੀ ਆ ਗਈ, ਆ ਮੋਟੇ ਸੱਤੀ ਆ ਗਈ, ਆ ਮੋਟੇ ਸੱਤੀ ਆ ਗਈ, ਆ ਮੋਟੇ, ਆ ਮੋਟੇ, ਆ ਮੋਟੇ ਸੱਤੀ ਆ ਗਈ।
ਤੂੰ ਤੇ ਘਰਾਂ ਦੇ ਘਰ ਉਜਾੜਤੇ। ਓਏ ਅੱਜ ਤੇ ਤੂੰ ਮੈਨੂੰ ਵੀ ਉਜਾੜ ਦਿੱਤਾ। सच क्या सियाणिया ने कि जुआ किसी का ना हुआ, सब कुछ बर्बाद हो गया। शुक्र है गड्डी बच गई। चलो सामा चलिए। ਕਿੱਥੇ ਜਾਣਾ ਜੀ? ਇਹ ਵੱਡੇ ਸਾਬਾਂ ਦੀ ਗੱਡੀ ਆ, ਮੈਂ ਦੇਣ ਜਾ ਰਿਹਾ ਜੀ। सच कहते आ सियाणे कि लालच एक बुरी बला वा। इस बुरी बला ने तो मेरा सब कुछ ही लुट लिया। माल डंगर जमीन जायदाद सब कुछ चला गया। बीवी बच्चे भी छड़ गए। हुण अब्बे दा पुराना जिहा डेरा रह गया, सारे ही छड़ गया। एक भरा सी, उन्होंने मैं अपने हत्थां नाल आप गवा दिता। ओए किस मूंह नाल अपने घर जावां? घर अगों वड्ढण नूं पैंदा, कुछ नहीं रह गया मेरे को। एक भरा सी सोना मेरा वीर, अपने हत्थी गवा बैठा। हाय लाला। छोटे हाय लाला तो हुण ख्वाबां च भी आन लग गया। हो छोटे छोटे ओ की होया ही भलिया? छोटे ओ मैं घर गया, घर भी ताले लगे आ। ओए महल्लेदारां ने दसिया तेरा भरा बड़ा परेशान आ। ओ की होया ही? छोटे ओए हुण ते ना मूंह लुको। ओए आ वेख, ओ तिन्ना चौं दिनां दा मैं भी आया, ओ ना मैं कुछ लाया ना कुछ पाया तेरियां आवाज़ारियां दे विच। ओए ना मैं चज ना कुछ खादा वा। ओ मैनू दस ते सही होया की हो? छोटे ओए ना यार, ओए ना रो। ओ मेरे ते पहलो सीने दे विच तेरियां गल्लां दे तीर जेड़े वजे उन्हां दे जख्म हरे नहीं होए। ओ हुण की होया ही? ओ की होया ही? भरावा मैं तेनों किस मूंह नाल गल करां? ओए उसे मूंह नाल गल कर, ओ जेड़े मूंह नाल आउंदे दी बेइज्जती करती सी, उसे मूंह नाल गल कर। ओ जेड़े मूंह दे विच तीर मारदा रिया जुदाइयां दे तूं, ओ तू ते आउंदे नूं मैनूं मिट्टी कर दित्ता। छोटे ओए आ वेख ते सही, ओ मैं कदी किसे यार अल सौंदा सी, ओ मैं ते गलियां दी मिट्टी ना मिट्टी हो गया भरावा। ओ होया की आ? मैनूं लोकी कहंदे आ तेरे भरा ने ये सारा कुछ हार दित्ता वा। ओ कित्थे हार दित्ता ही? किन्नू हार दित्ता ही? मैं तो अपने मुकद्दरां नूं हारिया बैठा वा भरावा। ओ मैनूं माफ कर दे। ओए माफ की करना पड़ेगा? मैं तेनू मिट्टी समझा, मैं आप मिट्टी हो गया वा। मेरे जिन्हां यारां नूं मैं अपना दिल दा जानी समझा, और जिन्हां नूं मैं अपने बाजू समझा, और जिन्हां नूं मैं अपनी असल दौलत समझा, वही मैनू लुट के लै गए। लेकिन मैं अपने असल ते सके भरा दी कदर नहीं कर पाया। ओए कदर की भरावा? ओ तू ते मेरी गल ही नहीं निमाणिया आगे सुनी। ओ मैं ते तैनू ये कहण आया सी कि जो उत्थे मैं कमाया मेरा उत्थे ही आ सारा कुछ, ते मैं उत्थे दा ही हो के रह जाना। ओए आ जेड़े खेत आ माल डंगर ते घर तेनू नसीब होवे। ओए ते मैं तेनू गिफ्ट देण आया सी भरावा। ओए अपने मूंहों कड्ढण आया सी कि सारा कुछ तेरा वा, मेरे पुत्तरां वर्गे भरा दा सारा कुछ। मैनू माफ कर दे भरावा। मैं लालच दे विच आके अन्ना हो गया सा, ते मैं तेरी कदर नहीं कीती। ओए रब भी कहंदा कि भरा भरावां दीयां बाहां हुंदियां ने, ते बस मैं इस फरमान नूं भुल गया। मैनू माफ कर दे भरावा। ओ तेनू मैं की माफ करना भलिया? ओए मैं कौन हुन्ना माफ करन वाला? ये ते जिंदगी दे विच जो बीजीए वो वड्ढना ही पैंदा ही। छोटे मैं ते पूरी कोशिश कीती थी कि मेरे भरा मेरे तो भी उच्चे दिखण, मेरे छोटे मेरे तो भी उच्चे दिखण, इसे करके मैं घरों बेकार होया। लेकिन तू ते अपनी जिंदगी दे विच आप अपनी किस्मत लिख लई आ कि तू भी घरों बेकार होना। हुण मैं की कर सकदा? लाला मैं तेरे तो होर कुछ नहीं मंगदा, मैनू सिर्फ माफ कर दे। ओए ना माफी मंग, मैं तेनू माफ करने वाला कौन हुन्ना? ओए नाले तू भरा नहीं, मेरा छोटा पुत्तर है। ओए नाले मरन लगे बुढ़े ने मैनू आखिया सी ओ जिंदगी दे विच सारे रिश्ते छड्ड दें, लेकिन भरा दी बाह ना छड्डी, ते मैं तेनू किद्दां छड्ड के जा सकदा हूं? लाला तू मैनू माफ कर दिता। ओए हाँ पुत्तर, ओ टेंशन छड्ड दे। ये दौलत जमीना आउण जाण वाली शै वा। ओ तू अपने वीर वास्ते दुआ करया कर।
ਓਏ ਮੈਂ ਜਾ ਕੇ ਤੈਨੂੰ ਪੈਸਾ ਭੇਜਾਂਗਾ ਤੇ ਫੇਰ ਜ਼ਮੀਨਾਂ ਲੈ ਲਵੀਂ। ਨਹੀਂ ਲਾਲਾ ਹੁਣ ਮੈਨੂੰ ਪੈਸਾ ਨਹੀਂ ਚਾਹੀਦਾ, ਮੈਂ ਨਹੀਂ ਤੇ ਫਿਰ ਲਾਲਚ ਚ ਮਾਰਿਆ ਜਾਵਾਂਗਾ। ਹੁਣ ਜੋ ਵੀ ਬਣਾਈ ਤੂੰ ਆਪਣੇ ਹੱਥੀਂ ਆਪਣੇ ਐਸੇ ਬਣਾਵੀਂ, ਮੈਂ ਉਹਦੀ ਖਿਦਮਤ ਕਰਾਂਗਾ, ਤੇਰੀ ਖਿਦਮਤ ਕਰਾਂਗਾ ਲਾਲਾ। ਹੁਣ ਮੈਨੂੰ ਕੁਝ ਨਹੀਂ ਚਾਹੀਦਾ, ਮੇਰਾ ਲਾਲਾ ਵਾਪਸ ਆ ਗਿਆ ਤੇ ਮੈਨੂੰ ਸਭ ਕੁਝ ਮਿਲ ਗਿਆ। ਓ ਜੀਂਦਾ ਓਏ ਓਏ ਲਾਲਾ ਹੁਣ ਛੱਡ ਕੇ ਚੱਲਾ ਫਿਰ? ਉਹ ਛੱਡ ਕੇ ਨਹੀਂ ਚੱਲਾ ਪੁੱਤਰ, ਸਾਡੇ ਕੋਲ ਤੇ ਕੁਝ ਵੀ ਨਹੀਂ ਰਿਹਾ, ਸਾਰਾ ਕੁਝ ਲੈ ਗਏ ਆ। ਉਹ ਬਾਹਰ ਗੱਡੀ ਵੇਖਣ ਆ, ਕੋਈ ਉਹ ਵੀ ਨਾ ਲੈ ਜਾਵੇ।